ਸਿੱਖਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਵੈਲਿਊ ਉਹਨਾਂ ਦੇ ਗਦਾਰਾਂ ਨੇ ਘਟਾਈ ਹੈ। ਜਿਹੜੇ ਅੱਜ ਇੱਥੇ ਦਮਗਜੇ ਮਾਰਦੇ ਨੇ, ਆਹ ਕਰ ਦੇਣਾ ਚਾਹੀਦਾ, ਆਹ ਕਰ ਦੇਣਾ ਚਾਹੀਦਾ, ਜਦੋਂ ਇਹਨਾਂ ਦੇ ਬਾਦਲ, ਇਹਨਾਂ ਦੇ ਕਾਂਗਰਸੀਏ, ਇਹਨਾਂ ਦੇ ਬੀਜੇਪੀ ਦੇ ਯਾਰ ਇਹੋ ਜਿਹਾ ਹੀ ਕਰ ਰਹੇ ਸੀ ਜੋ ਅੱਜ ਸਨੀ ਨਾਲ ਕੀਤਾ ਜਾ ਰਿਹਾ ਹੈ, ਉਦੋਂ ਇਹ ਕੰਨ ਝਾੜ ਕੇ ਤੁਰ ਪੈਂਦੇ ਸੀ ਜਿਵੇਂ ਸਾਨੂੰ ਜਾਣਦੇ ਹੀ ਨਹੀਂ ਹੁੰਦੇ। ਜਦੋਂ ਹਿੰਦੁਸਤਾਨੀ ਹਕੂਮਤ ਨੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਤਾ, ਤੁਹਾਡੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਤਾ, ਤੁਹਾਡੀ ਸੋਵਰੈਂਟੀ, ਤੁਹਾਡਾ ਤਖਤ ਅਕਾਲ ਤਖਤ ਸਾਹਿਬ ਤੇ ਹਮਲਾ ਕਰਤਾ, ਤੁਹਾਡੇ ਮੂੰਹੋਂ ਅੱਜ ਵੀ ਖਾਲਿਸਤਾਨ ਨਹੀਂ ਨਿਕਲਦਾ। ਕਦੇ ਰਾਜ ਭਾਗ ਤੋਂ ਬਿਨਾਂ ਕਿਸੇ ਕੌਮ ਨੂੰ, ਦੁਨੀਆ ਸਿੱਖਾਂ ਦੀ ਮੈਂ ਇਕੱਲਿਆਂ ਦੀ ਗੱਲ ਨਹੀਂ ਕਰਦਾ, ਕਿਸੇ ਕੌਮ ਨੂੰ ਵੀ ਛਾਂ ਨਹੀਂ ਮਿਲਦੀ। ਹਿੰਦੁਸਤਾਨ ਦੀਆਂ ਸਰਕਾਰਾਂ 47 ਤੋਂ ਪਹਿਲਾਂ ਤੇ 47 ਤੋਂ ਅੱਜ ਤੱਕ ਪਹਿਚਾਣ ਗਈਆਂ ਕਿ ਸਿੱਖ ਕੀ ਨੇ, ਸਿੱਖ ਕੀ ਚਾਹੁੰਦੇ ਨੇ ਤੇ ਸਿੱਖ ਕਿਵੇਂ ਕਾਬੂ ਕੀਤੇ ਜਾ ਸਕਦੇ ਨੇ। ਜੇ ਨਹੀਂ ਸਮਝੇ ਤਾਂ ਸਿੱਖਾਂ ਦਾ ਵੱਡਾ ਤਬਕਾ ਜਿਹੜਾ ਗਦਾਰ ਹੈ ਉਹ ਨਹੀਂ ਸਾਨੂੰ ਸਮਝਣ ਦਿੰਦਾ, ਸਾਡੇ ਤੇ ਗੱਲ ਨਹੀਂ ਜਾਣ ਦਿੰਦਾ ਕਿ ਅਸੀਂ ਗੁਲਾਮ ਆ ਤੇ ਅਸੀਂ ਆਜ਼ਾਦੀ ਚਾਹੁੰਦੇ ਹਾਂ। ਗੱਲਾਂ ਕਰਦੇ ਭਿੰਡਰਾਂ ਵਾਲਿਆਂ ਦੀਆਂ। ਸਨਮੁਖ ਬੈਠੀ ਸਮੂਹ ਖਾਲਸਾ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਗੱਲਾਂ ਇੱਕ ਹਫ਼ਤੇ ਤੋਂ ਸੋਸ਼ਲ ਮੀਡੀਆ ਦੇ ਵਿੱਚ ਆ ਰਹੀਆਂ ਨੇ। ਹਰ ਇੱਕ ਬੰਦਾ ਆਪਣੇ ਵਿਚਾਰ ਵੀ ਦੇ ਰਿਹਾ ਹੈ, ਜਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਕਿ ਹੁਣ ਕੀ ਹੋਇਆ ਤੇ ਹੁਣ ਕੀ ਹੋਇਆ, ਭਾਵ ਅਪਡੇਟ ਲੈਣਾ ਚਾਹੁੰਦਾ ਹੈ। ਇੱਥੇ ਤਕਰੀਬਨ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਬਹੁਤਾਤ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ। ਉਸੇ ਤਰ੍ਹਾਂ ਅਸੀਂ ਪਹਿਲੇ ਦਿਨ ਤੋਂ ਹੀ ਜੋ ਸਾਡਾ ਫਰਜ਼ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣੀ ਹਮਾਇਤ ਇਸ ਕਾਰਜ ਨੂੰ ਦੇਣ ਲਈ ਆਏ ਹਾਂ। ਕਸ਼ਮੀਰੀ ਸਾਹਿਬ ਸਾਡੇ ਪਟਿਆਲੇ ਦੇ ਪ੍ਰਧਾਨ ਨੇ ਤੇ PAC ਦੇ ਮੈਂਬਰ ਨੇ, ਬੀਬੀ ਜੀ ਵੀ ਆਏ ਨੇ ਸੰਗਰੂਰ ਤੋਂ, ਕਰਮਜੀਤ ਕੌਰ ਪਾਪੜਾ, ਹੋਰ ਬੜੇ ਨਾਮ ਨੇ। ਹੁਣ ਮੈਂ ਸਿਰਫ 2-4 ਮਿੰਟ ਆਪ ਜੀ ਨਾਲ ਗੱਲ ਕਰਨੀ ਹੈ ਕਿ ਕਾਰਨ ਕੀ ਹੈ ਕਿ ਸਾਨੂੰ ਹਰ ਵਾਰ ਧਰਨੇ ਹੀ ਦੇਣੇ ਪੈਂਦੇ ਨੇ। ਜੇ ਮੈਂ ਇੱਥੇ ਸਟੇਜ ਤੇ ਨਾ ਬੋਲਾਂ ਕਿ ਸਾਡੀ 2 ਮਿੰਟ ਮੁਲਾਕਾਤ ਕਰਵਾ ਦਿਓ ਜੀ ਪਰਿਵਾਰ ਨੂੰ, ਕੀ ਪ੍ਰਸ਼ਾਸਨ ਨੂੰ ਨਹੀਂ ਪਤਾ ਕਿ ਸਾਡੀ ਮੰਗ ਕੀ ਹੈ ਅੱਜ ਦੀ ਇਸ ਧਰਨੇ ਦੀ? ਪਤਾ ਹੈ। ਇਹਦਾ ਮਤਲਬ ਹੈ ਪਤਾ ਹੋਣ ਦੇ ਬਾਵਜੂਦ ਵੀ ਜੇ ਉਹ ਮੁਲਾਕਾਤ ਨਹੀਂ ਕਰਵਾ ਰਹੇ ਤਾਂ ਉਹਨਾਂ ਨੂੰ ਇਹ ਪੱਕਾ ਯਕੀਨ ਹੈ ਕਿ ਸਿੱਖ ਕੁਝ ਨਹੀਂ ਕਰ ਸਕਦੇ। ਇਹ ਕਹਾਣੀ 2 ਤਰੀ ਚੱਲ ਰਹੀ ਹੈ। ਇੱਕ ਤਾਂ ਇਹ ਕਿ ਜਿਹੜੇ ਕਰ ਸਕਦੇ ਨੇ, ਜਿਵੇਂ ਸਨੀ ਜੀ ਨੇ ਜੋ ਕੀਤਾ ਉਹ ਕਰ ਸਕਦੇ ਸੀ, ਉਹਨਾਂ ਨੇ ਕਰ ਲਿਆ, ਇਹ ਵੀ ਸਰਕਾਰ ਨੂੰ ਪਤਾ ਹੈ। ਤੇ ਜਿਹੜੇ ਕੇਵਲ ਹਾਜ਼ਰੀਆਂ ਭਰਦੇ ਨੇ ਉਹ ਵੀ ਸਰਕਾਰ ਨੂੰ ਪਤਾ ਹੈ। ਕਿਉਂ ਕਿ ਬਹੁਤੇ ਲੋਕ ਇਨਸਾਫ ਦੀ ਮੰਗ ਉਹ ਕਰਦੇ ਨੇ, ਜਾਂ ਮੈਂ ਕਹਾਂ ਉਹ ਵੀ ਕਰਦੇ ਨੇ, ਜਿਹੜੇ ਆਪ ਵੀ ਰਾਜ ਸਿੰਘਾਸਨਾਂ ਤੇ ਬੈਠਦੇ ਰਹੇ ਨੇ। ਉਦੋਂ ਵੀ ਆ ਸਿੱਖ ਜਿਹੜੇ ਨੇ ਸਰਕਾਰੇ ਦਰਬਾਰੇ ਧਰਨੇ ਲਾਉਂਦੇ ਸੀ, ਪਰ ਉਹਨਾਂ ਦੀ ਗੱਲ ਉਹ ਵੀ ਨਹੀਂ ਮੰਨਦੇ ਸੀ ਜਿਹੜੇ ਅੱਜ ਮੰਗ ਕਰਨ ਆਏ ਨੇ। ਹੁਣ ਸਰਕਾਰ ਨੂੰ ਤਾਂ ਪਤਾ ਹੈ ਨਾ, ਉੱਪਰ ਬੈਠਾ ਸੈਂਟਰ ਬਹੁਤ ਪਾਵਰਫੁਲ ਸਰਕਾਰ ਹੈ। ਸਿਰਫ ਸਿੱਖਾਂ ਦਾ ਸੁਭਾਅ ਹੈ ਸਿਰਫ ਕਿ ਇਹੋ ਜਿਹੀਆਂ ਪਾਵਰਫੁਲ ਸਰਕਾਰਾਂ ਨਾਲ ਆਪਾਂ ਡਟਦੇ ਆਏ ਹਾਂ। ਪਰ ਪਿਛਲੇ 45 ਸਾਲ ਦਾ ਆਪਣਾ, ਹੁਣ ਮੈਂ ਕਿਸੇ ਨੂੰ ਦੱਸਣ ਜਾਵਾਂ, ਜਿਹਨੂੰ ਦੱਸਣ ਉਹਨੂੰ ਚਾਹੀਦਾ ਜਿਹਨੂੰ ਪਤਾ ਨਾ ਹੋਵੇ ਕਿ ਸਿੱਖਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਵੈਲਿਊ ਉਹਨਾਂ ਦੇ ਗਦਾਰਾਂ ਨੇ ਘਟਾਈ ਹੈ। ਜਿਹੜੇ ਅੱਜ ਇੱਥੇ ਦਮਗਜੇ ਮਾਰਦੇ ਨੇ,
ਕਰ ਦੇਣਾ ਚਾਹੀਦਾ, ਆਹ ਕਰ ਦੇਣਾ ਚਾਹੀਦਾ। ਜਦੋਂ ਇਹਨਾਂ ਦੇ ਬਾਦਲ, ਇਹਨਾਂ ਦੇ ਕਾਂਗਰਸੀਏ, ਇਹਨਾਂ ਦੇ ਬੀਜੇਪੀ ਦੇ ਯਾਰ ਇਹੋ ਜਿਹਾ ਹੀ ਕਰ ਰਹੀ ਸੀ ਜੋ ਅੱਜ ਸਨੀ ਨਾਲ ਕੀਤਾ ਜਾ ਰਿਹਾ ਹੈ, ਉਦੋਂ ਇਹ ਕੰਨ ਝਾੜ ਕੇ ਤੁਰ ਪੈਂਦੇ ਸੀ ਜਿਵੇਂ ਸਾਨੂੰ ਜਾਣਦੇ ਹੀ ਨਹੀਂ ਹੁੰਦੇ। ਉਹ ਕਾਰਨ ਹੈ ਕਿ ਸਾਨੂੰ ਅੱਜ ਵੀ ਧੁੱਪਾਂ ਤੇ ਬੈਠਣਾ ਪੈਂਦਾ ਹੈ, ਜਿਨ੍ਹਾਂ ਨੂੰ ਕੱਲ ਵੀ ਧੁੱਪਾਂ ਤੇ ਬੈਠਣਾ ਪੈਂਦਾ ਸੀ, ਤੇ ਅਸੀਂ ਬਿਲਕੁਲ ਸਪਸ਼ਟ ਹਾਂ ਕਿ ਸਾਨੂੰ ਕੱਲ ਵੀ ਧੁੱਪਾਂ ਤੇ ਬੈਠਣਾ ਪਊਗਾ। ਕੌਮ ਦੇ ਗਦਾਰ, ਚਾਹੇ ਮਹਾਰਾਜੇ ਰਣਜੀਤ ਸਿੰਘ ਦੀ ਗੱਲ ਕਰ ਲਓ ਤੇ ਚਾਹੇ ਅੱਜ ਦੀ ਗੱਲ ਕਰ ਲਓ, ਫਰਕ ਤੁਹਾਨੂੰ 200 ਸਾਲ ਦਾ ਲੱਗੇਗਾ, ਪਰ ਸਿੱਖਾਂ ਦਾ ਸੁਭਾਅ ਸੇਮ ਹੈ। ਜੇਕਰ ਤੁਸੀਂ ਫੈਸਲਾ ਨਾ ਕੀਤਾ, ਹੁਣ ਮਨਦੀਪ ਸਿੰਘ ਕਹਿ ਕੇ ਗਏ ਨੇ, ਸਿੱਧੂ ਸਾਹਿਬ, ਦੀਪ ਸਿੱਧੂ ਦੇ ਭਰਾ, ਕਿ ਫੈਸਲਾ ਇੱਕ ਪਾਸੇ ਕਰਨਾ ਪੈਣਾ ਹੈ। ਸੰਤ ਜਰਨੈਲ ਸਿੰਘ ਨਹੀਂ ਕਹਿ ਕੇ ਗਿਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨਹੀਂ ਕਹਿ ਕੇ ਗਿਆ। ਜਦੋਂ ਹਿੰਦੁਸਤਾਨੀ ਹਕੂਮਤ ਨੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਤਾ, ਤੁਹਾਡੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਤਾ, ਤੁਹਾਡੀ ਸੋਵਰੈਂਟੀ, ਤੁਹਾਡਾ ਤਖਤ ਅਕਾਲ ਤਖਤ ਸਾਹਿਬ ਤੇ ਹਮਲਾ ਕਰਤਾ, ਤੁਹਾਡੇ ਮੂੰਹੋਂ ਅੱਜ ਵੀ ਖਾਲਿਸਤਾਨ ਨਹੀਂ ਨਿਕਲਦਾ। ਆ ਕਾਰਨ ਹੈ ਕਿ ਤੁਹਾਨੂੰ ਧੁੱਪਾਂ ਤੇ ਬੈਠਣਾ ਪੈਂਦਾ ਹੈ। ਕਦੇ ਰਾਜ ਭਾਗ ਤੋਂ ਬਿਨਾਂ ਕਿਸੇ ਕੌਮ ਨੂੰ, ਦੁਨੀਆ ਸਿੱਖਾਂ ਦੀ ਮੈਂ ਇਕੱਲਿਆਂ ਦੀ ਗੱਲ ਨਹੀਂ ਕਰਦਾ, ਕਿਸੇ ਕੌਮ ਨੂੰ ਵੀ ਛਾਂ ਨਹੀਂ ਮਿਲਦੀ, ਹਾਂ ਧੁੱਪ ਜ਼ਰੂਰ ਮਿਲ ਜਾਂਦੀ ਹੈ। ਮੈਂ ਲਾਸਟ ਗੱਲ ਕਹਿਣਾ, ਹਿੰਦੁਸਤਾਨ ਦੀਆਂ ਸਰਕਾਰਾਂ 47 ਤੋਂ ਪਹਿਲਾਂ ਤੇ 47 ਤੋਂ ਅੱਜ ਤੱਕ ਪਹਿਚਾਣ ਗਈਆਂ ਕਿ ਸਿੱਖ ਕੀ ਨੇ, ਸਿੱਖ ਕੀ ਚਾਹੁੰਦੇ ਨੇ, ਤੇ ਸਿੱਖ ਕਿਵੇਂ ਕਾਬੂ ਕੀਤੇ ਜਾ ਸਕਦੇ ਨੇ। ਜੇ ਨਹੀਂ ਸਮਝੇ ਤਾਂ ਸਿੱਖਾਂ ਦਾ ਵੱਡਾ ਤਬਕਾ ਜਿਹੜਾ ਗਦਾਰ ਹੈ ਉਹ ਨਹੀਂ ਸਾਨੂੰ ਸਮਝਣ ਦਿੰਦਾ, ਸਾਡੇ ਤੇ ਗੱਲ ਨਹੀਂ ਜਾਣ ਦਿੰਦਾ ਕਿ ਅਸੀਂ ਗੁਲਾਮ ਆ ਤੇ ਅਸੀਂ ਆਜ਼ਾਦੀ ਚਾਹੁੰਦੇ ਹਾਂ। ਗੱਲਾਂ ਕਰਦੇ ਭਿੰਡਰਾਂ ਵਾਲਿਆਂ ਦੀਆਂ, ਭਿੰਡਰਾਂ ਵਾਲਿਆਂ ਦੀ ਫੋਟੋ ਲਾਉਂਦੇ ਲੋਕ। ਹੋ ਯਾਰੋ, ਭਿੰਡਰਾਂ ਵਾਲਿਆਂ ਦੇ 14 ਕੈਸਟਾਂ ਲੈਕਚਰਾਂ ਜਿਹੜੇ ਮੰਜੀ ਸਾਹਿਬ ਹਾਲ ਚ ਉਹਨਾਂ ਨੇ ਕੀਤੇ ਨੇ, ਇਹ ਤਾਂ 84 ਦੀਆਂ ਹੀ ਨੈਟ ਤੇ ਤੁਰੀਆਂ ਫਿਰਦੀਆਂ ਨੇ। 14 ਚ ਕਿਹਾ ਕਿ ਅਸੀਂ ਗੁਲਾਮ ਹਾਂ ਤੇ ਅਸੀਂ ਗੁਲਾਮੀ ਨਹੀਂ ਕੰਟੀਨਿਊ ਕਰਨੀ, ਅਸੀਂ ਆਪਣੀ ਆਜ਼ਾਦੀ ਲੈਣੀ ਹੈ। ਠੀਕ ਹੈ, ਉਹਨਾਂ ਦਾ ਫੈਸਲਾ ਸੀ, ਉਹਨਾਂ ਨੇ 4 ਜੂਨ ਤੋਂ ਪਹਿਲਾਂ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਪਰ ਆਜ਼ਾਦੀ ਦੀ ਗੱਲ ਤਾਂ ਕੀਤੀ ਹੈ। ਪਰ ਜੇ 4 ਜੂਨ ਤੋਂ ਪਹਿਲਾਂ ਨਹੀਂ ਕੀਤੀ, ਕਿ ਜਦੋਂ ਦਰਬਾਰ ਸਾਹਿਬ ਤੇ ਇਸ ਮੁਲਕ ਦੀ ਸਰਕਾਰਾਂ ਨੇ ਫੌਜਾਂ ਚੜਾਈਆਂ, ਕੀ ਉਦੋਂ ਵੀ ਨਹੀਂ ਕੀਤੀ? ਇਸ ਕਰਕੇ ਕੌਮ ਨੂੰ ਹਿੰਦੁਸਤਾਨ ਦੀ ਸਰਕਾਰ ਵਾਂਗ ਆਪਣਾ ਫੈਸਲਾ ਕਰਨਾ ਪਊਗਾ। ਉਹਨਾਂ ਨੇ 47 ਚ ਕਹਿਤਾ ਕਿ ਆਹ ਜਿਹੜੇ ਬੈਠੇ ਨੇ ਇਹ ਜਰਾਇਮ ਪੇਸ਼ਾ ਕੌਮ ਨੇ, ਤੁਸੀਂ ਕੋਈ ਫੈਸਲਾ ਨਾ ਕਰ ਸਕੇ। ਤੁਹਾਡੇ 2 ਨੁਮਾਇੰਦੇ ਗਏ, ਜਾ ਕੇ ਸੰਵਿਧਾਨ ਤੇ ਸਾਈਨ ਕਰਨ ਤੋਂ ਨਾ ਕਰਤੀ, ਤੁਹਾਡੇ ਕੋਲ ਇੱਕ ਐਵੀਡੈਂਸ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਲੈਕਸ਼ਨਾਂ ਲੜਦੇ ਹੋ, ਉਸ ਸੰਵਿਧਾਨ ਥੱਲੇ ਦੁਨੀਆ ਦੀਆਂ ਸੰਘਰਸ਼ੀ ਧਿਰਾਂ ਦਾ ਇਤਿਹਾਸ ਪੜ੍ਹੋ। ਆ ਤੁਹਾਡੇ ਪਰਲੇ ਪਾਸੇ ਸਕਾਟਲੈਂਡ ਹੈ, ਸਕਾਟਲੈਂਡ ਦੇ ਲੋਕ ਇੰਗਲੈਂਡ ਦੀਆਂ ਇਲੈਕਸ਼ਨਾਂ ਵੀ ਲੜਦੇ ਨੇ ਤੇ ਇੰਗਲੈਂਡ ਤੋਂ ਅੱਡ ਹੋਣਾ ਵੀ ਚਾਹੁੰਦੇ ਨੇ। ਇੰਗਲੈਂਡ ਦੀ ਸਰਕਾਰ ਨੇ ਉਹਨਾਂ ਦਾ ਰੈਫਰੈਂਡਮ ਕਰਾਇਆ 8-10 ਸਾਲ ਪਹਿਲਾਂ, 45% ਲੋਕਾਂ ਨੇ ਕਿਹਾ ਕਿ ਅਸੀਂ ਇੰਗਲੈਂਡ ਤੋਂ ਅੱਡ ਹੋਣਾ ਚਾਹੁੰਦੇ ਹਾਂ, 55% ਨੇ ਕਹਿਤਾ ਨਹੀਂ ਹੋਣਾ ਚਾਹੁੰਦੇ। ਉਹ ਫਿਰ ਕਰਾ ਲੈਣਗੇ, ਤੁਸੀਂ ਤਾਂ ਹਜੇ ਉਸ ਪਾਸੇ ਤੁਰੇ ਹੀ ਨਹੀਂ। ਇਸ ਕਰਕੇ ਮੇਰੀ ਬੇਨਤੀ, ਕਿਉਂਕਿ ਮੈਂ ਵੀ ਇੱਕ ਧਿਰ ਦੇ ਤੌਰ ਤੇ ਇੱਥੇ ਆਇਆ, ਮੇਰੀ ਧਿਰ ਦੀ ਬੇਨਤੀ ਹੈ ਕਿ ਸਿੱਖਾਂ ਨੂੰ ਜਿੰਨੀ ਜਲਦੀ ਹੋ ਸਕੇ
ਆਪਣਾ ਫੈਸਲਾ ਕਰ ਲੈਣਾ ਚਾਹੀਦਾ ਹੈ ਤੇ ਉਹ ਫੈਸਲਾ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਸਥਾਪਿਤ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।